ਪਾਕਿਸਤਾਨ ਦੇ ਲਈ ਜਿਹੜੀ ਨਿਊਕਲੀਅਰ ਵੈਪਨ ਨੇ ਉਹ ਉਹਨਾਂ ਦੀ ਨੈਸ਼ਨਲ ਸਰਵਾਈਵਲ ਦੀ ਕੀ ਹੈ, ਚਾਬੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਵੀ ਜਦੋਂ ਤੱਕ ਸਾਡੇ ਕੋਲ ਇਹ ਨਿਊਕਲੀਅਰ ਵੈਪਨ ਨੇ ਕੋਈ ਸਾਡੀ ਵਾਹ ਵੱਲ ਨਹੀਂ ਦੇਖ ਸਕਦਾ, ਐਜ਼ ਏ ਨੇਸ਼ਨ ਅਸੀਂ ਸਰਵਾਈਵ ਕਰਾਂਗੇ। 2022 ਦੇ ਵਿੱਚ ਪਾਕਿਸਤਾਨ ਆਪਣੇ ਇਹਨਾਂ ਟੈਕਟੀਕਲ ਨਿਊਕਲੀਅਰ ਵੈਪਨਸ ਨੂੰ ਮਾਡਰਨਾਈਜ਼ ਕਰੇਗਾ, ਮਤਲਬ ਹੈ ਕਿ ਅਪਗ੍ਰੇਡ ਕਰੇਗਾ, ਇਹਨੂੰ ਆਪਣੀ ਨਿਊਕਲੀਅਰ ਕੈਪੇਬਿਲਿਟੀ ਨੂੰ ਐਕਸਪੈਂਡ ਕਰੇਗਾ ਔਰ ਜਿਹੜੀ ਇਹਦੇ ਨਾਲ ਜੁੜੀ ਹੋਈ ਟ੍ਰੇਨਿੰਗ ਹੈ ਡਿਪਲੋਏ ਵੈਪਨ ਕਰਨ ਦੀ, ਉਸ ਨੂੰ ਵੀ ਮਾਡਰਨਾਈਜ਼ ਕਰੇਗਾ। ਇਹ ਮੈਸੇਜ ਇੰਡੀਆ ਨੂੰ ਵੀ ਜਾਂਦਾ ਹੈ ਕਿ ਭਾਈ ਭਾਵੇਂ ਉਹਨਾਂ ਦਾ ਜੋ ਮਰਜ਼ੀ ਇਨਰ ਕ੍ਰਾਈਸਿਸ ਹੋਏ ਪਰ ਉਹ ਆਪਣੀ ਨੈਸ਼ਨਲ ਸਿਕਿਉਰਿਟੀ ਦੇ ਲਈ ਮਾਡਰਨਾਈਜ਼ ਵੀ ਕਰ ਰਹੇ ਨੇ ਨਿਊਕਲੀਅਰ ਆਰਸੈਨਲ ਨੂੰ ਔਰ ਟ੍ਰੇਨ ਵੀ ਕਰ ਰਹੇ ਨੇ ਔਰ ਉਹਨੂੰ ਅਪ ਟੂ ਦਾ ਮਾਰਕ ਵੀ ਕਰ ਰਹੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਯੂਐਸ ਕਾਂਗਰਸ ਦੇ ਸਾਹਮਣੇ ਟੈਸਟੀਮਨੀ ਦਿੰਦਿਆਂ ਅਮਰੀਕਨ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਸਕਾਟ ਨੇ ਕਿਹਾ ਹੈ ਕਿ ਪਾਕਿਸਤਾਨ ਨਿਊਕਲੀਅਰ ਹਥਿਆਰਾਂ ਵਿੱਚ ਵਾਧਾ ਕਰਦਾ ਰਹੇਗਾ ਕਿਉਂਕਿ ਇਹੀ ਉਸ ਦੇ ਨੇਸ਼ਨ ਦੇ ਤੌਰ ਤੇ ਸਰਵਾਈਵਲ ਦੀ ਗਰੰਟੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਮਈ ਦੇ ਮਹੀਨੇ 'ਚ ਗੱਲਬਾਤ ਕਰ ਰਹੇ ਹਾਂ ਔਰ ਬਹੁਤ ਜਲਦੀ ਉਹ ਦਿਨ ਆਉਣ ਵਾਲਾ ਹੈ ਜਦੋਂ ਕਿ 1998 ਦੇ ਵਿੱਚ ਅੱਜ ਤੋਂ ਠੀਕ 24 ਸਾਲ ਪਹਿਲਾਂ ਇਸ ਮਈ ਤੋਂ ਪਾਕਿਸਤਾਨ ਨੇ ਭਾਰਤੀ 5 ਨਿਊਕਲੀਅਰ ਧਮਾਕੇ ਜਿਹੜੇ ਉਹਨਾਂ ਨੇ ਪੋਖਰਾਨ ਵਿੱਚ ਭਾਰਤ ਨੇ ਕੀਤੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ, ਅੱਛਾ, ਉਹਦੇ ਜਵਾਬ 'ਚ ਉਹਨਾਂ ਨੇ ਬਲੋਚਿਸਤਾਨ ਦੇ ਡੈਜ਼ਰਟ 'ਚ 6 ਧਮਾਕੇ ਕਰਕੇ ਪਾਕਿਸਤਾਨ ਨੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕਰ ਦਿੱਤਾ ਸੀ। ਔਰ ਉਸ ਪੀਰੀਅਡ ਦੇ ਵਿੱਚ ਫਿਰ ਐਲ.ਕੇ. ਅਡਵਾਨੀ ਤੋਂ ਲੈ ਕੇ ਜਿਹੜਾ ਉਸ ਵੇਲੇ ਹੋਮ ਮਿਨਿਸਟਰ ਸੀ, ਹਿੰਦੂ ਤਵੀਆਂ ਦੀਆਂ ਸ਼ਕਲਾਂ ਦੇਖਣ ਵਾਲੀਆਂ ਸੀ ਕਿਉਂਕਿ ਭਾਰਤ ਇਹ ਸਮਝਦਾ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਇੱਕ ਬਲਫ ਹੈ ਔਰ ਭਾਰਤ ਨੂੰ ਤਾਂ ਲੋੜ ਵੀ ਨਹੀਂ ਸੀ 98 ਚ ਕਰਨ ਦੀ ਕਿਉਂਕਿ ਆਲਰੇਡੀ ਇੰਦਰਾ ਗਾਂਧੀ ਨੇ 1974 ਚ ਭਾਵੇਂ ਉਹ ਕਰੂਡ ਡਿਵਾਈਸ ਹੀ ਸੀ ਆਪਣੇ ਆਪ ਨੂੰ ਐਟੋਮਿਕ ਪਾਵਰ ਡਿਕਲੇਅਰ ਕੀਤਾ ਹੋਇਆ ਸੀ। ਅੱਛਾ, ਲੇਕਿਨ ਪਾਕਿਸਤਾਨ ਨੂੰ ਇਹ ਦੱਸਣ ਦੇ ਲਈ ਕਿ ਭਾਈ ਹੁਣ ਕਸ਼ਮੀਰ ਸਾਨੂੰ ਫੜਾ ਦਿਓ ਜਾਂ ਦੂਜਾ ਤੇ ਭੂਟਾਨ ਬਣਨਾ ਤੁਸੀਂ ਕਬੂਲ ਕਰੋ। ਸੋ ਪਾਕਿਸਤਾਨ ਦੀ ਇਹ ਜਿਹੜੀ ਪ੍ਰਾਪਤੀ ਸੀ ਭਾਵੇਂ ਉਸ ਦਾ ਪਾਕਿਸਤਾਨ ਨੂੰ ਕਾਫੀ ਪ੍ਰਾਈਸ ਅਦਾ ਕਰਨਾ ਪਿਆ, ਪ੍ਰੈਸਲਰ ਅਮੈਂਡਮੈਂਟ ਲੱਗੀ, ਇਕਨੋਮਿਕਲ ਸੈਂਕਸ਼ਨਸ ਲੱਗੀਆਂ, ਭਾਰਤ ਤੇ ਵੀ ਲੱਗੀਆਂ, ਪਰ ਸਮਾਂ ਪਾ ਕੇ ਭਾਰਤ ਆਫ ਦਾ ਹੁੱਕ ਹੋ ਗਿਆ ਜੂਨੀਅਰ ਬੁਸ਼ ਦੇ ਵੇਲੇ ਤੱਕ ਪਹੁੰਚਦੇ ਆ 9/11 ਤੋਂ ਬਾਅਦ ਮਨਮੋਹਨ ਸਿੰਘ ਸਰਕਾਰ ਦੇ ਵੇਲੇ। ਲੇਕਿਨ ਪਾਕਿਸਤਾਨ ਜਿਹੜਾ ਉਹ ਵਰਸਟ ਤੋਂ ਵਰਸਟ ਬਣਦਾ ਚਲਾ ਗਿਆ ਕਿਉਂਕਿ ਅਮਰੀਕਾ ਦੇ ਲਈ ਪੱਛਮੀ ਤਾਕਤਾਂ ਦੇ ਲਈ ਕਿਸੇ ਵੀ 57 ਤੋਂ 60 ਤੱਕ ਜਿਹੜੇ ਮੁਸਲਮਾਨ ਮੁਲਕ ਨੇ ਉਹਨਾਂ 'ਚੋਂ ਕਿਸੇ ਦਾ ਨਿਊਕਲੀਅਰ ਹੋਣਾ, ਔਰ ਪਾਕਿਸਤਾਨ ਇਸ ਵੇਲੇ ਇੱਕੋ ਇੱਕ ਇਸਲਾਮਿਕ ਮੁਲਕਾਂ ਦੇ ਵਿੱਚ ਨਿਊਕਲੀਅਰ ਮੁਲਕ ਹੈ। ਇਹ ਇਹਨਾਂ ਦੇ ਲਈ ਬਹੁਤ ਤਕਲੀਫ ਤੇ ਸੀ। ਅਮਰੀਕਾ ਦੀ ਨੀਤੀ ਪਾਕਿਸਤਾਨ 'ਚ ਹੁੰਦਿਆਂ ਵੀ ਕਿਤੇ ਨਾ ਕਿਤੇ ਇਸ ਨੂੰ ਕਰਬ ਕਰਨ ਦੀ ਰਹੀ ਔਰ ਨਤੀਜੇ ਦੇ ਤੌਰ ਤੇ ਪਾਕਿਸਤਾਨ ਅੱਜ ਵੀ ਜੇ ਇਕਨੋਮਿਕਲ ਸੈਂਕਸ਼ਨਸ ਵੀ ਜਿਸ ਪੀਰੀਅਡ 'ਚ ਚੱਲਦੀਆਂ ਰਹੀਆਂ ਔਰ ਜਿਹੜਾ ਅੱਜ ਵੀ ਕ੍ਰਾਈਸਿਸ ਹੈ ਇਹ ਕਾਫੀ ਹੱਦ ਤੱਕ ਅਮਰੀਕਨ ਲਾਈਨ ਨਾ ਟੋ ਕਰਨ ਦੀ ਲਾਈਨ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਚੰਗਾ ਨਹੀਂ ਲੱਗਦਾ। ਭਾਰਤ ਨੇ ਜਿਹੜਾ ਹੈ ਔਰ ਅਮਰੀਕਾ ਨੇ ਜਦੋਂ ਪਾਕਿਸਤਾਨ ਨੂੰ ਡੀਹਾਈਫਨੇਟ ਕੀਤਾ ਇੰਡੀਆ ਨਾਲੋਂ ਆਪਣੀ ਫੋਰਨ ਪਾਲਿਸੀ ਦੇ ਵਿੱਚ, ਸੋ ਜ਼ਾਹਰ ਹੈ ਭਾਰਤ ਨੂੰ ਤਾਂ ਉਹਨਾਂ ਨੇ ਸਟ੍ਰੈਟੇਜਿਕ ਪਾਰਟਨਰ ਬਣਾ ਕੇ ਇੰਡੋ ਪੈਸੀਫਿਕ ਕੁਆਡ ਔਰ ਉਹ ਸਾਰੀ ਡਰਾਮੇਬਾਜ਼ੀ ਵੀ ਕੀਤੀ ਹੈ। ਔਰ ਇਹਦੇ ਬਾਵਜੂਦ ਕਿ ਭਾਰਤ ਇਕਨੋਮਿਕਲ ਸੈਂਕਸ਼ਨਸ ਜਿਹੜੀਆਂ ਰਸ਼ੀਆ 'ਤੇ ਲੱਗੀਆਂ ਉਹਨੂੰ ਫਲਾਊਟ ਕਰਕੇ ਜਿਹੜਾ ਉਹ ਰਸ਼ੀਆ ਤੋਂ ਸਬਸਿਡਾਈਜ਼ਡ ਆਇਲ ਵੀ ਲੈ ਰਿਹਾ ਹੈ ਔਰ ਉਹਨੇ S-400 ਜਿਹੜਾ ਡਿਫੈਂਸ ਮਿਸਲ ਸਿਸਟਮ ਹੈ ਉਹ ਵੀ ਬਾਏ ਕੀਤਾ। ਅਸੀਂ ਡਿਸਕਸ ਕਰਾਂਗੇ ਕਿ ਵੀ ਇਹ ਜਿਹੜੀ ਇੱਕ ਸੈਨੇਟ ਆਰਮਡ ਸਰਵਿਸ ਕਮੇਟੀ ਦੇ ਸਾਹਮਣੇ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਹੈ ਕਿਉਂਕਿ ਅਮਰੀਕਾ ਦਾ ਸਿਸਟਮ ਇੱਕ ਮਾਮਲੇ 'ਚ ਕਾਫੀ ਖੂਬਸੂਰਤ ਹੈ ਕਿ ਬੇਸ਼ੱਕ ਇਸ ਮੁਲਕ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਨੇ ਖੁਫੀਆ ਜਾਣਕਾਰੀ ਇਹਨਾਂ ਦੀਆਂ ਐਮਬੈਸੀਆਂ ਹਾਈ ਕਮਿਸ਼ਨ ਵੀ ਕਲੈਕਟ ਕਰਦੇ ਨੇ, ਆਪਣਾ ਇਹਨਾਂ ਦਾ ਬਹੁਤ ਵੱਡਾ ਸਪਾਈ ਨੈਟਵਰਕ ਹੈ ਔਰ ਬਹੁਤ ਸਾਰੀ ਉਹ ਜਾਣਕਾਰੀ ਤਾਂ ਖੁਫੀਆ ਹੁੰਦੀ ਹੈ, ਉਹ ਪਬਲਿਕ ਡੋਮੇਨ 'ਚ ਨਹੀਂ ਹੁੰਦੀ। ਪਰ US ਕਾਂਗਰਸ ਜਿਹਦੇ 'ਚ ਹਾਊਸ ਆਫ ਰਿਪਰੈਜ਼ੈਂਟੇਟਿਵ ਔਰ ਸੈਨੇਟ, ਉਹਨਾਂ ਦੇ ਵਿੱਚ ਉਹਨਾਂ ਦੀ ਫੋਰਨ ਰਿਲੇਸ਼ਨਸ ਕਮੇਟੀ ਹੈ, ਆਰਮਡ ਸਰਵਿਸ ਕਮੇਟੀ ਨੇ, ਦੂਜੀਆਂ ਨੇ, ਉਹਨਾਂ ਦੇ ਸਾਹਮਣੇ ਜਿਹੜੀ ਹੀਅਰਿੰਗਸ ਪਬਲਿਕ ਹੁੰਦੀਆਂ ਨੇ ਬਾਕੀ ਪਬਲਿਕ ਕੰਜ਼ੰਪਸ਼ਨ ਲਈ ਵੀ, ਲੇਕਿਨ ਉਹ
ਬਾਈ ਪਾਰਟੀਸਨ ਹੁੰਦੀਆਂ, ਦੋਨੋਂ ਡੈਮੋਕ੍ਰੈਟ ਔਰ ਰਿਪਬਲਿਕਨ ਉਹਨਾਂ ਦੇ ਜਿਹੜੇ ਉਹਨਾਂ ਕਮੇਟੀਆਂ ਦੇ ਮੈਂਬਰ ਨੇ ਉਹ ਬੈਠੇ ਹੁੰਦੇ ਨੇ, ਤੇ ਜਿਹੜਾ ਵੀ ਕੋਈ ਐਕਸਪਰਟ ਆਂਦਾ ਹੈ ਜਾਂ ਜਿਸ ਫੀਲਡ ਦੀ ਗੱਲ ਕਰਨੀ ਹੈ ਉਹ ਸਾਹਮਣੇ ਬੈਠਾ ਹੁੰਦਾ। ਮੈਨੂੰ ਵੀ ਕੁਛ ਦਾ ਨੂੰ ਦੇਖਣ ਦਾ ਜਾਂ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ, ਮੈਂ ਤਾਂ ਨਹੀਂ ਕਦੇ ਟੈਸਟੀਫਾਈ ਕੀਤਾ, ਪਰ ਉਹ ਸਾਰੇ ਨੂੰ ਵਿਊ ਕਰਨ ਦਾ। ਤੇ ਇਹ ਆਪਣੇ ਆਪ 'ਚ ਹੁੰਦਾ ਹੈ ਕਿ ਜਦੋਂ ਜਿਹੜਾ ਵੀ ਐਕਸਪਰਟ ਹੈ ਜਿਸ ਫੀਲਡ ਦਾ, ਜੇ ਸਾਊਥ ਏਸ਼ੀਆ 'ਤੇ ਗੱਲ ਹੋ ਰਹੀ ਹੈ, ਇੰਡੀਆ ਪਾਕਿਸਤਾਨ ਦੇ ਉੱਤੇ ਉਸ ਫੀਲਡ ਦੇ 2-4 ਐਕਸਪਰਟ ਹੋਣਗੇ, 2-4 ਜਿਹੜੇ ਨੇ ਹਿਊਮਨ ਰਾਈਟਸ ਵਾਲੇ ਹੋਣਗੇ, ਫਿਰ ਸਪੈਸੀਫਿਕ ਜਿਹੜੀ ਏਜੰਸੀ ਹੈ ਉਹਦਾ ਬੰਦਾ ਹੋਏਗਾ। ਸੋ ਅੱਜ ਕੱਲ੍ਹ ਸੈਨੇਟ ਆਰਮਡ ਸਰਵਿਸ ਕਮੇਟੀ ਦੇ ਵਿੱਚ ਜਿਹੜੀ ਹੈ ਉਹ ਟੈਸਟੀਮਨੀਜ਼ ਚੱਲ ਰਹੀਆਂ ਨੇ ਕਿ ਕਿਉਂਕਿ ਇਸ ਵੇਲੇ ਭਾਰਤ, ਪਾਕਿਸਤਾਨ, ਚਾਈਨਾ, ਯੂਕਰੇਨ ਤੋਂ ਬਾਅਦ ਉਹ ਇਸ ਵੇਲੇ ਮੋਸਟ ਇੰਪੋਰਟੈਂਟ ਖਿੱਤਾ ਬਣਿਆ ਹੋਇਆ। ਜਦੋਂ ਯੂਕਰੇਨ ਨਹੀਂ ਸੀ ਉਦੋਂ ਤਾਂ ਨੰਬਰ 1 ਇਹੀ ਸੀ। ਔਰ ਇਸ ਸੈਨੇਟ ਆਰਮਡ ਸਰਵਿਸ ਕਮੇਟੀ ਦੇ ਸਾਹਮਣੇ ਅਮਰੀਕਾ ਦਾ ਡਿਫੈਂਸ ਇੰਟੈਲੀਜੈਂਸ ਏਜੰਸੀ, ਜਿਹਦਾ ਇਹ ਕੋਈ CIA ਅਲੱਗ ਹੈ, ਡਿਫੈਂਸ ਇੰਟੈਲੀਜੈਂਸ ਏਜੰਸੀ ਪੈਂਟਾਗਨ ਦੇ ਨਾਲ ਜੁੜੀ ਹੋਈ ਹੈ, ਉਹਨਾਂ ਦੇ ਡਾਇਰੈਕਟਰ ਨੇ ਲੈਫਟੀਨੈਂਟ ਜਨਰਲ ਸਕਾਟ। ਸੋ ਉਹ ਟੈਸਟੀਫਾਈ ਕਰ ਰਹੇ ਨੇ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਆਪਣੀ ਟੈਸਟੀਮਨੀ ਦੇ ਵਿੱਚ ਗੱਲ ਕਹੀ ਉਹ ਇਵੇਂ ਹੀ ਹੈ ਜਿਹੜੀ ਮੈਂ ਸਮਝਦਾ ਵੀ ਹਕੀਕਤਾਂ ਨੇ ਕਿ ਪਾਕਿਸਤਾਨ ਉਦੋਂ ਤੱਕ ਪਾਕਿਸਤਾਨ ਇੱਕ ਛੋਟਾ ਮੁਲਕ ਹੈ, ਭਾਰਤ ਨਾਲੋਂ 6ਵਾਂ ਹਿੱਸਾ, ਭਾਰਤ ਦੇ ਕੋਲ ਵੈਪਨਰੀ ਔਰ ਦੂਸਰੇ ਵੀ, ਲੇਕਿਨ ਜਦੋਂ ਪਾਕਿਸਤਾਨ ਨਿਊਕਲੀਅਰ ਪਾਵਰ ਬਣ ਗਿਆ ਉਹ ਨਿਊਕਲੀਅਰ ਇਕੁਅਲਾਈਜ਼ਰ ਹੋ ਗਿਆ। ਫਿਰ ਨਿਊਕਲੀਅਰ ਪਾਵਰਸ ਕੋਈ ਵੱਡਾ ਛੋਟਾ ਨਹੀਂ ਹੁੰਦਾ। ਔਰ ਪਾਕਿਸਤਾਨ ਨੇ ਇਹਨਾਂ ਆਲਮੋਸਟ 24 ਸਾਲਾਂ ਦੇ ਵਿੱਚ 1998 ਤੋਂ ਬਾਅਦ, ਕਿਉਂਕਿ ਜਿਹੜੀਆਂ ਰਿਪੋਰਟਸ ਜਿਹੜੇ ਇੰਡੀਪੈਂਡੈਂਟ ਥਿੰਕ ਟੈਂਕ ਸਵੀਡਨ ਬੇਸਡ ਔਰ ਸਿਪਰੀ ਔਰ ਦੂਸਰੇ ਨੇ, ਉਹਨਾਂ ਦੇ ਮੁਤਾਬਕ ਵੀ ਕਿ ਪਾਕਿਸਤਾਨ ਦੇ ਕੋਲ ਜ਼ਿਆਦਾ ਜਿਹੜੇ ਟੈਕਟੀਕਲ ਯੂਜ਼ ਦੇ ਵੈਪਨ ਨੇ ਨਿਊਕਲੀਅਰ। ਟੈਕਟੀਕਲ ਦਾ ਮਤਲਬ ਹੈ ਕਿ ਇੱਕ ਤਾਂ ਤੁਸੀਂ ਜਹਾਜ਼ ਵੱਡਾ ਬੰਬ ਲੱਦਿਆ ਤੇ ਸੁੱਟ ਦੇਣਾ, ਹੁਣ ਉਹ ਜ਼ਮਾਨੇ ਤਾਂ ਨਹੀਂ ਨੇ ਕਿ ਵੀ ਸਪੈਸੀਫਿਕ ਟਾਰਗੇਟ ਕਰਕੇ। ਔਰ ਉਹਦੇ 'ਚ ਦੂਸਰਾ ਪਾਰਟ ਬੰਬ ਜਾਂ ਹੁੰਦਾ ਡਿਲੀਵਰੀ ਕਿਵੇਂ, ਮਿਸਲ ਸਿਸਟਮ, ਕਿ ਪਾਕਿਸਤਾਨ ਦੇ ਕੋਲ ਨਿਊਕਲੀਅਰ ਬੰਬ ਵੀ ਜ਼ਿਆਦਾ ਨੇ ਔਰ ਜਿਹੜੀ ਇਹ ਡਿਲੀਵਰੀ ਸਿਸਟਮ ਹੈ ਮਿਸਲਸ, ਉਹ ਪਾਕਿਸਤਾਨ ਦਾ ਕਾਫੀ ਸਟੇਟ ਆਫ ਦਾ ਆਰਟ ਹੈ, ਜਿਸ ਨੂੰ ਉਹਨਾਂ ਨੇ ਵੀ, ਸਿਪਰੀ ਨੇ ਵੀ ਮੰਨਿਆ ਹੋਇਆ ਔਰ ਅਮਰੀਕਨ ਇੰਟੈਲੀਜੈਂਸ ਵੀ ਇਸ ਗੱਲ ਨੂੰ ਮੰਨਦੀ ਹੈ। ਹੁਣ ਇਸ ਟੈਸਟੀਮਨੀ ਦੇ ਵਿੱਚ ਡਾਇਰੈਕਟਰ ਜਿਹੜੇ ਸਕਾਟ ਨੇ ਉਹ ਇਹ ਕਹਿੰਦੇ ਨੇ ਔਰ ਉਹਨਾਂ ਦੇ ਮੈਂ ਲਫ਼ਜ਼ ਜਿਹੜੇ ਨੇ ਕੋਟ ਅਨਕੋਟ ਦੇ ਰਹੇ ਹਾਂ। ਹੀ ਸੈਡ ਪਾਕਿਸਤਾਨ ਪਰਸੀਵਸ ਨਿਊਕਲੀਅਰ ਵੈਪਨਸ as key to its national survival given India's nuclear arsenal and conventional force superiority। ਕਿ ਭਾਰਤ ਦੇ ਕੋਲ ਜਿਹੜੀ ਰਵਾਇਤੀ ਫੌਜ ਹੈ ਉਹਦੀ ਤਾਂ ਸੁਪੀਰੀਅਰਿਟੀ ਹੈ, ਵੱਡਾ ਮੁਲਕ ਹੈ 6 ਗੁਣਾ, ਤੇ ਭਾਰਤ ਦੇ ਕੋਲ ਨਿਊਕਲੀਅਰ ਵੀ ਹੈ। ਸੋ ਪਾਕਿਸਤਾਨ ਦੇ ਲਈ ਜਿਹੜੀ ਨਿਊਕਲੀਅਰ ਵੈਪਨ ਨੇ ਉਹ ਉਹਨਾਂ ਦੀ ਨੈਸ਼ਨਲ ਸਰਵਾਈਵਲ ਦੀ ਕੀ ਹੈ, ਚਾਬੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਵੀ ਜਦੋਂ ਤੱਕ ਸਾਡੇ ਕੋਲ ਇਹ ਨਿਊਕਲੀਅਰ ਵੈਪਨ ਨੇ ਕੋਈ ਸਾਡੀ ਵਾਹ ਵੱਲ ਨਹੀਂ ਦੇਖ ਸਕਦਾ, ਐਜ਼ ਏ ਨੇਸ਼ਨ ਅਸੀਂ ਸਰਵਾਈਵ ਕਰਾਂਗੇ। ਔਰ ਇਸ ਨੂੰ ਕਹਿਣ ਤੋਂ ਬਾਅਦ ਫਿਰ ਮਿਸਟਰ ਸਕਾਟ ਇੱਕ ਸਟੈਪ ਅੱਗੇ ਜਾਂਦਾ ਹੈ। Pakistan very likely will continue to modernize and expand its nuclear capabilities by conducting training with its deployed weapons and developing new delivery system in 2022, Mr. Scott Barrier said. ਹੁਣ ਉਹਨਾਂ ਨੇ ਇਹ ਕਿਹਾ ਵੀ 2022 ਦੇ ਵਿੱਚ, ਹੁਣ ਹਾਲਾਂ ਇੱਕ ਪਾਸੇ ਅਸੀਂ ਪਾਕਿਸਤਾਨ ਵਿਚਲੇ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਪਰ ਇਹ ਮਿਸਟਰ ਬੈਰੀਅਰ ਜਿਹੜੇ ਨੇ, ਸਕਾਟ ਬੈਰੀਅਰ, ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ, ਉਹ ਇਹ ਕਹਿ ਰਹੇ ਨੇ ਕਿ ਵੀ ਦੁਬਾਰਾ 2022 ਦੇ ਵਿੱਚ ਪਾਕਿਸਤਾਨ ਆਪਣੇ ਇਹਨਾਂ ਟੈਕਟੀਕਲ ਨਿਊਕਲੀਅਰ ਵੈਪਨਸ ਨੂੰ ਮਾਡਰਨਾਈਜ਼ ਕਰੇਗਾ, ਮਤਲਬ ਹੈ ਕਿ ਅਪਗ੍ਰੇਡ ਕਰੇਗਾ, ਇਹਨੂੰ ਆਪਣੀ ਨਿਊਕਲੀਅਰ ਕੈਪੇਬਿਲਿਟੀ ਨੂੰ ਐਕਸਪੈਂਡ ਕਰੇਗਾ ਔਰ ਜਿਹੜੀ ਇਹਦੇ ਨਾਲ ਜੁੜੀ ਹੋਈ ਟ੍ਰੇਨਿੰਗ ਹੈ ਡਿਪਲੋਏ ਵੈਪਨ ਕਰਨ ਦੀ, ਉਸ ਨੂੰ ਵੀ ਮਾਡਰਨਾਈਜ਼ ਕਰੇਗਾ। ਫਿਰ ਉਹਨੇ ਹਿਸਟਰੀ ਦਿੱਤੀ ਹੈ ਕਿ ਕਿਵੇਂ ਪਾਕਿਸਤਾਨ ਔਰ ਭਾਰਤ ਦੀ ਰਿਲੇਸ਼ਨਸ਼ਿਪ ਵਰਸਟ ਹੋਈ ਜਦੋਂ ਫਰਵਰੀ 2019 ਦੇ ਵਿੱਚ ਪੁਲਵਾਮਾ ਅਟੈਕ ਹੋਇਆ, 40 ਭਾਰਤੀ ਫੌਜੀ ਮਾਰੇ ਗਏ ਔਰ ਭਾਰਤ ਨੇ ਜਵਾਬੀ ਕਾਰਵਾਈ ਕੀਤੀ। ਫਿਰ ਉਹਨਾਂ ਨੇ ਕਸ਼ਮੀਰ ਦਾ ਮੁੱਦਾ ਕਿ ਜਿਵੇਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਔਰ ਇਹ ਸਾਰੀ ਟੈਨਸ਼ਨ ਔਰ ਦੂਸਰੀ ਚੱਲ ਰਹੀ ਹੈ। ਔਰ ਇਹ ਮੈਂ ਸਮਝਦਾ ਵੀ ਬੜੀ ਅਹਿਮ ਗੱਲ ਹੈ ਕਿ ਘੱਟੋ ਘੱਟ ਅਮਰੀਕਾ ਦੇ ਲਾਅ ਮੇਕਰਸ ਨੂੰ ਔਰ ਇਹਨਾਂ ਦੀਆਂ ਏਜੰਸੀਆਂ ਨੂੰ ਇਹ ਪਤਾ ਹੈ
ਕਿ ਪਾਕਿਸਤਾਨ ਜਿਹੜਾ ਹੈ ਉਹ ਵਾਕ ਓਵਰ ਨਹੀਂ ਹੈ। ਇਹ ਮੈਸੇਜ ਇੰਡੀਆ ਨੂੰ ਵੀ ਜਾਂਦਾ ਹੈ ਕਿ ਭਾਈ ਭਾਵੇਂ ਉਹਨਾਂ ਦਾ ਜੋ ਮਰਜ਼ੀ ਇਨਰ ਕ੍ਰਾਈਸਿਸ ਹੋਏ, ਪਰ ਉਹ ਆਪਣੀ ਨੈਸ਼ਨਲ ਸਿਕਿਉਰਿਟੀ ਦੇ ਲਈ ਮਾਡਰਨਾਈਜ਼ ਵੀ ਕਰ ਰਹੇ ਨੇ ਨਿਊਕਲੀਅਰ ਆਰਸੈਨਲ ਨੂੰ, ਔਰ ਟ੍ਰੇਨ ਵੀ ਕਰ ਰਹੇ ਨੇ, ਔਰ ਉਹਨੂੰ ਅਪ ਟੂ ਦਾ ਮਾਰਕ ਵੀ ਕਰ ਰਹੇ ਨੇ। ਹਾਲਾਂਕਿ ਪਾਕਿਸਤਾਨ ਨਾਲ ਰਿਲੇਟਡ ਜਦੋਂ ਅਸੀਂ 2-3 ਹੋਰ ਖਬਰਾਂ ਦੇਖਦੇ ਹਾਂ, ਜ਼ਾਹਰ ਹੈ ਪਾਕਿਸਤਾਨ ਇਕਨੋਮਿਕਲ ਕ੍ਰਾਈਸਿਸ 'ਚ ਹੈ। ਇਸ ਵੇਲੇ $1 ਦੇ ਮੁਕਾਬਲੇ ਪਾਕਿਸਤਾਨੀ ਰੁਪਈਆ 204 ਰੁਪਈਏ ਤੇ ਪਹੁੰਚ ਚੁੱਕਾ ਹੈ, ਔਰ ਡਾਲਰ ਗਾਇਬ ਹੋ ਰਹੇ ਨੇ। ਔਰ ਇਸ ਦੇ ਚਲਦਿਆਂ IMF ਦੇ ਨਾਲ ਪਾਕਿਸਤਾਨੀ ਵਫਦ ਦੀ ਗੱਲਬਾਤ ਦੋਹਾ ਕਤਰ ਦੇ ਵਿੱਚ ਚੱਲ ਰਹੀ ਹੈ। ਆਲਰੇਡੀ ਪਾਕਿਸਤਾਨੀ ਟੀਮ ਪਹੁੰਚ ਚੁੱਕੀ ਹੈ, ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਅਮਰੀਕਾ ਨੇ $6 ਬਿਲੀਅਨ ਜਿਹੜਾ ਬੇਲ ਆਊਟ ਪੈਕੇਜ ਦਿੱਤਾ ਸੀ, ਲੇਕਿਨ ਉਸ ਚੋਂ ਸਿਰਫ $3 ਬਿਲੀਅਨ ਹੀ ਜਿਹੜੇ ਨੇ ਉਹ ਰਿਲੀਜ਼ ਹੋਏ, ਔਰ ਬਹੁਤ ਸਾਰੀਆਂ ਕੰਡੀਸ਼ਨਸ ਵੀ ਸੀ। ਔਰ IMF ਦਾ ਕਹਿਣਾ ਹੈ ਜੀ ਕਿ ਪਾਕਿਸਤਾਨ ਨੇ ਸਬਸਿਡੀਜ਼ ਔਰ ਦੂਸਰਾ ਦੇ ਕੇ ਉਹਨਾਂ ਕੰਡੀਸ਼ਨਸ ਨੂੰ ਵਾਇਓਲੇਟ ਕੀਤਾ ਹੈ। ਪਰ ਜਿਹੜੀ ਨਵੀਂ ਗੱਲਬਾਤ ਚੱਲ ਰਹੀ ਹੈ ਉਹਦੇ 'ਚੋਂ ਹੋਰ $2 ਬਿਲੀਅਨ ਦੀ ਐਡੀਸ਼ਨਲ ਵੀ ਮੰਗ ਰਹੇ ਨੇ ਕਿ ਭਾਈ ਸਾਨੂੰ $8 ਬਿਲੀਅਨ ਦਿੱਤਾ ਜਾਏ। ਔਰ ਇਹ ਗੱਲਬਾਤ ਪਾਕਿਸਤਾਨ ਦਾ ਵਫਦ ਜਿਹੜਾ ਹੈ ਉਹ ਦੋਹਾ ਕਤਰ ਦੇ ਵਿੱਚ ਕਰ ਰਿਹਾ। ਵੈਸੇ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਬੇਨਜ਼ੀਰ ਭੁੱਟੋ ਦਾ ਲੜਕਾ ਬਿਲਾਵਲ ਭੁੱਟੋ ਜ਼ਰਦਾਰੀ, ਜਿਹਨੇ ਆਪਣਾ ਨਾਂ ਰੱਖਿਆ ਹੋਇਆ, ਹਾਲਾਂਕਿ ਪਿਓ ਤਾਂ ਜ਼ਰਦਾਰੀ ਹੈ, ਪਰ ਕਿਉਂਕਿ ਸਿਆਸੀ ਸੌਦਾ ਭੁੱਟੋ ਖਾਨਦਾਨ ਦਾ ਵੀ ਵੇਚਣਾ ਹੈ, ਜ਼ੁਲਫਿਕਾਰ ਅਲੀ ਭੁੱਟੋ ਆਪਣੇ ਨਾਨੇ ਦਾ ਵੀ ਔਰ ਆਪਣੀ ਮਾਂ ਦਾ ਵੀ, ਫਿਰ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਲਾ ਲਓ ਭੁੱਟੋ ਨਾਲ। ਔਰ ਉਹ ਨਿਊਯਾਰਕ 'ਚ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਅਮਰੀਕਾ ਨੇ ਜਿਹੜੀ ਮੀਟਿੰਗ ਸੱਦੀ ਹੋਈ ਫੂਡ ਸਿਕਿਉਰਿਟੀ ਨੂੰ ਲੈ ਕੇ, ਗਲੋਬਲ ਫੂਡ ਸਿਕਿਉਰਿਟੀ ਕਾਲ ਫਾਰ ਐਕਸ਼ਨ, ਉਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਆਇਆ। ਯੰਗ ਹੈ ਔਰ ਹਾਲਾਂ ਹਕੂਮਤ ਤਾਂ ਉੱਥੇ ਬੜੀ ਅਨਸਟੇਬਲ ਹੈ, ਲੇਕਿਨ ਅੱਜ ਜਿਹੜੀ ਮੀਟਿੰਗ US ਸੈਕਟਰੀ ਆਫ ਸਟੇਟ ਮਿਸਟਰ ਬਲਿੰਕਨ ਦੀ ਮਿਸਟਰ ਬਿਲਾਵਲ ਭੁੱਟੋ ਦੇ ਨਾਲ ਵੀ ਹੋਈ ਹੈ। ਔਰ ਇਹ ਸਾਰੇ 'ਚੋਂ ਉਹਨਾਂ ਨੇ ਵੀ ਇਹ ਕਿਉਂਕਿ ਇਸ ਵੇਲੇ ਅਮਰੀਕਾ ਬਾਰੇ ਪਾਕਿਸਤਾਨ ਦੇ ਵਿੱਚ ਜਿਵੇਂ ਇਮਰਾਨ ਖਾਨ ਇੱਕ ਤੋਂ ਬਾਅਦ ਇੱਕ ਕਾਮਯਾਬ ਜਲਸੇ ਕਰ ਰਹੇ ਨੇ ਸਾਰੇ ਪਾਸੇ, ਇਸਲਾਮਾਬਾਦ ਵੱਲ ਵੱਧ ਰਹੇ ਨੇ। ਪਿਛਲੇ ਕੱਲ੍ਹ ਗੁਜਰਾਂਵਾਲੇ ਦੇ ਵਿੱਚ ਸੀ, ਉਸ ਤੋਂ ਪਹਿਲਾਂ ਅਟਕ ਦੇ ਵਿੱਚ ਸੀ, ਸਿਆਲਕੋਟ ਦੇ ਵਿੱਚ ਸੀ, ਬੜੀ ਜ਼ਬਰਦਸਤ ਗੈਦਰਿੰਗਸ ਨੇ। ਸੋ ਇਸ ਹਕੂਮਤ ਦੇ ਉੱਤੇ ਵੀ ਪ੍ਰੈਸ਼ਰ ਹੈ, ਤੇ ਜੇ ਅਮਰੀਕਾ ਵੀ ਇਹ ਸਮਝਦਾ ਹੈ ਕਿ ਵੀ ਜਿਹੜਾ ਬਿਆਨੀਆ ਹੈ ਇਮਰਾਨ ਖਾਨ ਹੋਰਾਂ ਦਾ, ਉਹ ਜ਼ਾਹਰ ਹੈ ਅਮਰੀਕੀ ਸਾਜ਼ਿਸ਼ ਉਹਨਾਂ ਨੂੰ ਟੋਪਲ ਕਰਨ ਦੀ ਹੈ। ਔਰ ਇਹਨਾਂ ਨੂੰ ਥੋੜ੍ਹਾ ਬਹੁਤ ਧਰਵਾਸ ਦੇਣ ਦੇ ਲਈ ਜੇ IMF ਰਾਹੀਂ ਜਾਂ ਅਦਰਵਾਈਜ਼ ਥੋੜ੍ਹੀ ਬਹੁਤ ਸਟੇਬਿਲਿਟੀ ਨਿਕਲ ਆਉਂਦੀ ਹੈ ਤੇ ਕੋਈ ਨਹੀਂ, ਜਿਹਨੂੰ ਕਹਿੰਦੇ ਨੇ ਵੀ ਜਾਂਦੇ ਚੋਰ ਦੀ ਲੰਗੋਟੀ ਸਹੀ। ਸੋ ਅਸੀਂ ਪਾਕਿਸਤਾਨ ਦੇ ਖੈਰ ਖੁਆਹ ਵੈਲ ਵਿਸ਼ਰ ਹੋਣ ਦੇ ਨਾਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਮੈਸੇਜ ਵੀ ਜਾਣਾ ਜ਼ਰੂਰੀ ਹੈ ਕਿ ਪਾਕਿਸਤਾਨ ਵਾਕ ਓਵਰ ਨਹੀਂ ਹੈ। ਔਰ ਇਹਨਾਂ ਦੇ ਪੈਂਟਾਗਨ ਦੀ ਡਿਫੈਂਸ ਏਜੰਸੀ ਨੇ ਮੰਨਿਆ ਕਿ ਪਾਕਿਸਤਾਨ ਵਾਕਈ ਵਾਕ ਓਵਰ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।